ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫੁੱਲ ਟਾਈਮਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜੋ ਬੰਦੀ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ, ਖਾਸ ਤੌਰ ਤੇ ਪਿਛਲੇ ਦਿਨਾਂ ਦੇ ਦੌਰਾਨ ਜਿਵੇਂ ਅਸੀਂ ਦੇਖਿਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਨ੍ਹਾਂ ਦੀ ਜੇਲ੍ਹ ਤਬਦੀਲੀ ਦੇ ਲਈ ਉਹਨਾਂ ਦੇ ਪਰਿਵਾਰਾਂ ਵੱਲੋਂ ਵੀ ਮੋਰਚਾ ਲਾਇਆ ਗਿਆ, ਜਿਹਦੇ ਵਿੱਚ ਪੰਜਾਬ ਦੀਆਂ ਲਗਭਗ ਸਾਰੀਆਂ ਹੀ ਪੰਥਕ ਜਥੇਬੰਦੀਆਂ ਜਿਹੜੀਆਂ ਆ ਉਹ ਸ਼ਮੂਲੀਅਤ ਕਰ ਰਹੀਆਂ ਨੇ। ਤੇ ਇਸ ਤੋਂ ਇਲਾਵਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਉੱਥੇ ਵੀ ਭੁੱਖ ਹੜਤਾਲ ਰੱਖੀ ਹੋਈ ਆ। ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਹੋਈ ਆ। ਸਾਰਾ ਪੰਥ ਜਾਣਦਾ ਕਿ ਕੀ ਸਿਚੁਏਸ਼ਨ ਚੱਲ ਰਹੀ ਆ ਇਸ ਸਮੇਂ। ਮਤਲਬ ਸਰਕਾਰ ਜਿਹੜੀ ਆ ਉਹ ਕੋਈ ਵੀ ਹਾਲਾਂਕਿ ਧਿਆਨ ਨਹੀਂ ਦੇ ਰਹੀ ਉਹਨਾਂ ਦੀ ਮੰਗ ਦੇ ਉੱਤੇ। ਮੰਗ ਖਾਸ ਤੌਰ ਤੇ ਇਹੀ ਆ ਕਿ ਜਿਹੜੇ ਸਿੰਘ ਨੇ ਉਹ ਚਾਹੁੰਦੇ ਆ ਕਿ ਜਿਹੜਾ ਉਹਨਾਂ ਦੇ ਨਾਲ ਵਤੀਰਾ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹ ਸਹੀ ਨਹੀਂ ਕੀਤਾ ਜਾ ਰਿਹਾ। ਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਹਮਣੇ ਆਈ ਸੀ ਕਿ ਜਿਹੜਾ ਪ੍ਰਾਈਵੇਸੀ ਦਾ ਰਾਈਟ ਆ ਉਹ ਵੀ ਵਾਇਲੇਟ ਕੀਤਾ ਗਿਆ ਤੇ ਕਿਵੇਂ ਜਿਹੜੇ ਉਹਨਾਂ ਦੇ ਬੈਰਕਸ ਨੇ ਉਹਨਾਂ ਦੇ ਵਿੱਚ ਕੈਮਰੇ ਲਾਏ ਗਏ ਉਹਨਾਂ ਦੀ ਮਤਲਬ ਉਹਨਾਂ ਦੇ ਉੱਤੇ ਨਿਗਾਹ ਰੱਖਣ ਦੇ ਲਈ। ਤੇ ਫਿਰ ਉਸ ਮਾਮਲੇ ਨੂੰ ਕਿਵੇਂ ਉੱਥੇ ਇਸ ਗੱਲ ਦੇ ਨਾਲ ਜੋੜ ਦਿੱਤਾ ਗਿਆ ਕਿ ਜਿਹੜੇ ਉਹ ਸਿੰਘ ਨੇ ਉਹਨਾਂ ਦੇ ਕੋਲ ਜਿਹੜੀਆਂ ਕੁਝ ਮੋਬਾਈਲਸ ਜਾਂ ਇਲੈਕਟ੍ਰੋਨਿਕ ਡਿਵਾਈਸਿਸ ਨੇ ਉਹ ਉਹਨਾਂ ਤੋਂ ਬਰਾਮਦ ਕੀਤੀਆਂ ਗਈਆਂ। ਤਾਂ ਕਾਫੀ ਇਸ ਮਸਲੇ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਸਥਿਤੀ ਅਸਪਸ਼ਟਤਾ ਵਾਲੀ ਵੀ ਬਣੀ ਹੋਈ ਆ। ਤੇ ਖਾਸ ਤੌਰ ਤੇ ਜਿਹੜੀ ਉਹ ਸਪਸ਼ਟਤਾ ਆ ਉਹ ਜਿਹੜਾ ਲੀਗਲ ਜਿਹੜੀ ਸਿਚੁਏਸ਼ਨ ਆ ਉਹਨੂੰ ਲੈ ਕੇ ਕਾਫੀ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜੀ ਜਾਣਕਾਰੀ ਵੱਖੋ ਵੱਖ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੋਂ ਦੇਖਣ ਨੂੰ ਮਿਲਦੀ ਆ ਉਹ ਕਾਫੀ ਸਪਸ਼ਟ ਜਾਣਕਾਰੀ ਹੁੰਦੀ ਆ। ਪਰ ਅੱਜ ਅਸੀਂ ਸਾਰੇ ਇਸ ਮਾਮਲੇ ਬਾਰੇ ਜਿਹੜੀ ਸਪਸ਼ਟਤਾ ਦੇ ਨਾਲ ਖਾਸ ਤੌਰ ਤੇ ਲੀਗਲ ਜਿਹੜਾ ਕੇਸ ਆ ਉਹਦੇ ਬਾਰੇ ਜਾਣਕਾਰੀ ਲੈਣ ਦੇ ਲਈ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਮੌਜੂਦ ਰਹਿਣਗੇ ਡਿਬਰੂਗੜ੍ਹ ਦੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਜਿਹੜੇ ਲੀਗਲ ਐਡਵਾਈਜ਼ਰ ਨੇ, ਉਹਨਾਂ ਦੇ ਐਡਵੋਕੇਟ ਨੇ ਇਮਾਨ ਸਿੰਘ ਖਾਰਾ, ਉਹ ਸਾਡੇ ਨਾਲ ਮੌਜੂਦ ਰਹਿਣਗੇ ਅੱਜ ਦੇ ਸ਼ੋਅ ਦੇ ਵਿੱਚ। ਤੇ ਮੈਂ ਖਾਰਾ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿ ਫਤਿਹ ਜੀ। ਖਾਰਾ ਸਾਹਿਬ, ਜਿਵੇਂ ਮੈਂ ਦੱਸਿਆ ਕਿ ਕੁਛ ਗੱਲਾਂ ਦੇ ਉੱਤੇ ਬੜੀ ਅਸਪਸ਼ਟਤਾ ਜਿਹੜੀ ਆ ਉਹ ਸੰਗਤਾਂ 'ਚ ਬਣ ਜਾਂਦੀ ਆ। ਖਾਸ ਤੌਰ ਤੇ ਕਿ ਕੇਸ ਕਿੱਥੇ ਤੱਕ ਪਹੁੰਚਿਆ ਆ, ਕੇਸ ਦੇ ਵਿੱਚ ਕੀ ਚੱਲ ਰਿਹਾ ਆ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦੀ ਸਿੰਘ ਨੇ ਉਹਨਾਂ ਦੇ ਉੱਤੇ ਜਿਹੜਾ NSA ਲੱਗਿਆ ਆ ਉਹਦੀ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਨੇ ਉਹ ਕਿਸ ਸਟੇਜ ਤੇ ਪਹੁੰਚੀਆਂ ਹੋਈਆਂ ਨੇ ਇਸ ਟਾਈਮ। ਦੇਖੋ ਸਰਦਾਰ ਸਾਹਿਬ, ਗੱਲ ਏਦਾਂ ਹੈ ਵੀ ਜੋ ਅਸੀਂ ਪਹਿਲਾਂ NSA ਨੂੰ ਚੈਲੰਜ ਕਰਦਾ ਹੋਇਆ ਜੋ ਕਿ ਕੁਐਸ਼ਨਿੰਗ NSA ਜੋ ਕੇਸ ਲਾਇਆ ਸੀ ਉਹ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦਾ ਸੀ, ਜੋ ਅਸੀਂ ਪਿਛਲੇ ਸਾਲ ਮਈ ਦੇ ਅਖੀਰ ਵਿੱਚ ਲਾਇਆ ਸੀ। ਉਸ ਤੋਂ ਬਾਅਦ ਜੂਨ ਦੇ ਵਿੱਚ ਅਸੀਂ ਬਾਕੀ ਹੋਰ 5 ਤੋਂ 6 ਕੇਸ ਲਾਏ, ਜਿਨ੍ਹਾਂ ਵਿੱਚ ਭਾਈ ਕਪਲਪ੍ਰੀਤ ਸਿੰਘ, ਭਾਈ ਕੁਲਵੰਤ ਸਿੰਘ ਰਾਊਕੇ, ਭਾਈ ਬਸੰਤ ਸਿੰਘ, ਪ੍ਰਧਾਨ ਮੰਤਰੀ ਬਾਜੇ ਕੇ ਭਾਈ ਭਗਵੰਤ ਸਿੰਘ ਜਿਨ੍ਹਾਂ ਦਾ ਨਾਂ ਹੈ, ਤੇ ਫਿਰ ਉਸ ਤੋਂ ਬਾਅਦ ਸਰਦਾਰ ਦਲਜੀਤ ਸਿੰਘ ਕਲਸੀ ਤੇ ਜੋ ਸਰਦਾਰ ਗੁਰਿੰਦਰਪਾਲ ਸਿੰਘ ਔਜਲਾ। ਇਹਨਾਂ ਸੱਤਾਂ ਦੇ ਜੋ ਕੇਸ ਨੇ ਉਹ ਇੱਕ ਇੱਕ ਕਰਕੇ ਮਾਨਯੋਗ ਹਾਈ ਕੋਰਟ ਵਿਖੇ ਲਾਏ ਗਏ ਨੇ। ਪਰ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸੰਬੰਧੀ ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਆਖੀ ਸੀ, ਜਦੋਂ ਤੱਕ ਮੇਰੇ ਸਾਥੀਆਂ ਦਾ ਕੋਈ ਹੱਲ ਨਹੀਂ ਹੁੰਦਾ ਉਦੋਂ ਤੀਕਰ ਮੈਂ ਆਪਦਾ ਕੇਸ ਨਹੀਂ ਲਾਉਣਾ। ਤੇ ਜਿਹੜੇ ਪੁਰਾਣੇ ਅਕਾਲੀ ਲੀਡਰ ਹੁੰਦੇ ਸੀ ਜੋ 1980 ਤੋਂ ਬਾਅਦ ਜੋ ਉਹਨਾਂ ਤੇ NSA ਲੱਗਦਾ ਹੁੰਦਾ ਸੀ, ਚਾਹੇ ਉਹ ਸਰਦਾਰ ਸਿਮਰਨਜੀਤ ਮਾਨ ਸੀ, ਚਾਹੇ ਭਾਈ ਹਰਮਿੰਦਰ ਸਿੰਘ ਸੰਧੂ ਸੀ, ਚਾਹੇ ਉਦੋਂ ਜੋ ਗੁਰਚਰਨ ਸਿੰਘ ਤੌੜਾ ਸਾਹਿਬ ਸੀ, ਚਾਹੇ ਤਲਵੰਡੀ ਸਾਹਿਬ ਸੀ, ਚਾਹੇ ਜੋ ਕਰਨੈਲ ਸਿੰਘ ਪੰਜੋੜੀ ਸੀ, ਤੇ ਹੋਰ ਅਣਗਿਣਤ ਜੋ ਅਕਾਲੀ ਆਗੂ ਸੀ ਉਹਨਾਂ ਤੇ NSA 3-3 4-4 ਸਾਲਾਂ ਦਾ ਲੱਗਦਾ ਹੁੰਦਾ ਸੀ। ਪਰ ਉਹ ਜੋ ਅਕਾਲੀ ਆਗੂ ਹੁੰਦੇ ਸੀ ਉਹ ਕਦੇ ਵੀ ਬਹੁਤੇ ਜੋ ਹੁੰਦੇ ਸੀ ਉਹ NSA ਨੂੰ ਖਾਰਜ ਕਰਾਉਣ ਦੇ ਲਈ ਕੇਸ ਨਹੀਂ ਸੀ ਲਾਉਂਦੇ ਹੁੰਦੇ ਮਾਨਯੋਗ ਹਾਈ ਕੋਰਟ ਵਿਖੇ। ਤਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਗੱਲ ਆਖੀ ਸੀ ਵੀ ਮੈਂ ਇਸ ਜਹਾਜ਼ ਦਾ ਕਪਤਾਨ ਆ, ਮੈਂ ਜਥੇਬੰਦੀ ਦਾ ਪ੍ਰਧਾਨ ਆ, ਤੇ ਜਦੋਂ ਤੀਕਰ ਮੇਰੇ ਸਾਥੀਆਂ ਦਾ ਕੋਈ ਹੱਲ ਨਹੀਂ ਹੁੰਦਾ ਉਦੋਂ ਤੱਕ ਮੈਂ ਕੋਈ NSA ਵਾਲਾ ਕੇਸ ਨਹੀਂ ਲਾਉਣਾ। ਤਾਂ ਜੋ ਬਾਕੀ 7 ਕੇਸ ਨੇ ਉਹ ਚੱਲ ਰਹੇ, ਤੇ ਉਹ ਜੋ ਕੇਸ ਹੈਗੇ ਨੇ ਉਹ 6 ਮਹੀਨਿਆਂ ਦੇ ਬਹੁਤ ਜ਼ਿਆਦਾ ਤਰੀਕਾ ਪੰਜਾਬ ਸਰਕਾਰ ਨੇ, ਸੈਂਟਰ ਸਰਕਾਰ ਨੇ ਲਈਆਂ। ਤੇ ਉਸ ਤੋਂ ਬਾਅਦ ਹੁਣ ਉਹ ਫਾਈਨਲ ਆਰਗੂਮੈਂਟਸ ਤੇ ਕੇਸ ਚੱਲ ਰਹੇ ਨੇ। ਕੱਲ 11 ਮਾਰਚ 2024 ਨੂੰ ਵੀ ਤਰੀਕ ਸੀ, ਤੇ ਹੁਣ ਆਉਣ ਵਾਲੇ ਕੱਲ 13 ਮਾਰਚ 2024 ਨੂੰ ਵੀ ਤਰੀਕ ਹੈ। 271 ਨੰਬਰ ਤੇ ਜੋ ਕੇਸ ਹੈਗੇ ਨੇ ਜੋ ਮਾਨਯੋਗ ਹਾਈ ਕੋਰਟ ਵਿਖੇ ਲੱਗੇ ਹੋਏ ਨੇ।
ਉਹਨਾਂ ਦੀ ਜੋ ਪੈਰਵੀ ਚੱਲ ਰਹੀ ਹੈ ਤੇ ਜੋ ਅਸੀਂ ਪੈਰਵੀ ਕਰ ਰਹੇ ਹਾਂ ਪਹਿਲੇ ਦਿਨ ਤੋਂ ਹੈ। ਜੋ ਇਹ ਸੰਘਰਸ਼ ਹੈ ਹਰੇਕ ਪੱਖ ਤੋਂ, ਚਾਹੇ ਹੁਣ ਉਹ ਮੋਰਚਾ ਲਾ ਕੇ ਹੈ, ਚਾਹੇ ਕਾਨੂੰਨੀ ਅਦਾਲਤਾਂ ਦੇ ਵਿੱਚ ਹੈ, ਤੇ ਇਹ ਸੰਘਰਸ਼ ਲੜ ਰਹੇ। ਕੀ ਤੁਸੀਂ ਖਾਰਾ ਸਾਹਿਬ ਵੈਸੇ ਤਾਂ ਜਿਹੜੀਆਂ ਕੋਰਟ ਦੀਆਂ ਪ੍ਰੋਸੀਡਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਆਰਗੂਮੈਂਟਸ ਕਿੱਥੇ ਤੱਕ ਪਹੁੰਚੇ ਆ? ਮਤਲਬ ਕੀ ਸਿਚੁਏਸ਼ਨ ਆਰਗੂਮੈਂਟਸ ਦੀ ਇਸ ਟਾਈਮ ਕੋਰਟ ਦੇ ਵਿੱਚ ਜਿਹੜੇ ਸਿੰਘਾਂ ਦੇ ਕੇਸ ਤੁਸੀਂ ਮਤਲਬ ਲੜ ਰਹੇ ਹੋ? ਦੇਖੋ, ਇੱਕ ਨਾ ਬੜੀ ਵਿਚਿੱਤਰ ਚੀਜ਼ ਹੋਈ ਹੈ ਕੇਸਾਂ ਦੇ ਵਿੱਚ, ਜੋ ਮੈਂ ਤੁਹਾਡੇ ਨਾਲ ਸਾਂਝੀ ਵੀ ਕਰਨਾ ਚਾਹਾਂਗਾ, ਤੇ ਮੈਂ ਚਾਹੂੰਗਾ ਵੀ ਤੁਸੀਂ ਇਹ ਦੂਰ ਵਿਦੇਸ਼ਾਂ ਤੱਕ ਪਹੁੰਚਾਓ। ਇੱਕ ਨਾ ਕੁਝ ਸਮਾਂ ਪਹਿਲੋਂ ਜੋ ਯੋਗੀ ਗਵਰਨਮੈਂਟ ਨੇ 4-5 ਸਾਲ ਪਹਿਲੋਂ ਇੱਕ ਡਾਕਟਰ ਕਫੀਲ ਅਹਿਮਦ ਹੈ ਉੱਥੇ ਐਨਐਸਏ ਲਾਈ ਸੀ ਉਹਨਾਂ ਦੇ ਉੱਪਰ। ਉਸ ਤੇ ਦੋਸ਼ ਸੀ ਵੀ ਬੱਚਿਆਂ ਨੂੰ ਆਕਸੀਜਨ ਵਾਲਾ ਸਿਲੰਡਰ ਗਲਤ ਭੇਜਦੇ, ਉਹ ਭੇਜਦਾ, ਐਨਐਸਏ ਲਾ ਦਿੱਤੀ। ਹਾਲਾਂਕਿ ਉਹ ਬੰਦਾ ਕਾਫੀ ਸੰਘਰਸ਼ੀ ਵੀ ਸੀ ਤੇ ਉਹ ਕਾਫੀ ਜੋ ਆਪਦੀ ਮੁਸਲਮਾਨ ਕੌਮ ਦੇ ਜੋ ਹੱਕ ਦੀਆਂ ਗੱਲਾਂ ਵੀ ਚੁੱਕਦਾ ਸੀ। ਤੇ ਉਸ ਤੋਂ ਬਾਅਦ ਉਸ ਦੀਆਂ ਜੋ ਸਪੀਚਾਂ ਸੀ ਨਾ ਜੀ, ਉਹ ਇੱਕ ਪੈਨ ਡਰਾਈਵ ਦੇ ਵਿੱਚ ਉਹਨੂੰ ਦਿੱਤੀਆਂ ਗਈਆਂ, ਪਰ ਉਹ ਪੈਨ ਡਰਾਈਵ ਦੇਖਣ ਦੇ ਲਈ ਵੀ ਉਹਦੀਆਂ ਸਪੀਚਾਂ ਦੇ ਵਿੱਚ ਉਹਨੂੰ ਕੋਈ ਲੈਪਟਾਪ ਜਾਂ ਹੋਰ ਕੋਈ ਇਲੈਕਟ੍ਰੋਨਿਕ ਡਿਵਾਈਸ ਹੀ ਪੇਸ਼ ਕੀਤਾ ਗਿਆ। ਤੇ ਜਦੋਂ ਉਸਨੇ ਇਹ ਪਲੀ ਮਾਨਯੋਗ ਹਾਈ ਕੋਰਟ ਵਿਖੇ ਲਈ ਤੇ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਪਹੁੰਚਿਆ, ਤਾਂ ਉਦੋਂ ਜੋ ਕੋਰਟ ਨੇ, ਮਾਨਯੋਗ ਅਦਾਲਤ ਨੇ ਇਸ ਬਿਨਾਹ ਦੇ ਉੱਪਰ ਵੀ ਇਹਨੂੰ ਕੋਈ ਇਲੈਕਟ੍ਰੋਨਿਕ ਡਿਵਾਈਸ ਪਲੇ ਕਰਨ ਦੇ ਲਈ, ਉਹ ਪੈਨ ਡਰਾਈਵ ਪਲੇ ਕਰਨ ਦੇ ਲਈ ਕੋਈ ਇਹਨਾਂ ਨੂੰ ਕੋਈ ਇਲੈਕਟ੍ਰੋਨਿਕ ਡਿਵਾਈਸ ਨਹੀਂ ਦਿੱਤਾ। ਤੇ ਉਹ ਇਸ ਬਿਨਾਹ ਤੇ ਉਹਦੀ ਐਨਐਸਏ ਜੋ ਹੈਗੀ ਹੈ, ਜੋ ਮਾਨਯੋਗ ਅਦਾਲਤ ਵਿੱਚੋਂ ਟੁੱਟ ਗਈ ਸੀ। ਤੇ ਇਹੀ ਜੋ ਸਾਡੇ ਜਥੇਬੰਦੀ ਦੇ ਵਾਰਿਸ ਪੰਜਾਬ ਦੇ ਜੋ ਬੰਦੀ ਸਿੰਘ ਨੇ ਉਹਨਾਂ ਦੇ ਕੇਸਾਂ ਵਿੱਚ ਹੋਇਆ। ਜੋ ਗਰਾਊਂਡ ਹੈ ਐਨਐਸਏ ਦਾ, ਉਹ ਹੈਗੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਸਪੀਚਾਂ, ਜੋ ਸਪੀਚਾਂ ਉਹਨਾਂ ਨੂੰ ਪੈਨ ਡਰਾਈਵ ਵਿੱਚ ਪਾ ਕੇ ਦਿੱਤੀਆਂ ਗਈਆਂ ਸੀ, ਪਰ ਉਹ ਪੈਨ ਡਰਾਈਵ ਸੁਣਨ ਦੇ ਲਈ, ਦੇਖਣ ਦੇ ਲਈ ਉਹਨਾਂ ਨੂੰ ਕੋਈ ਡਿਵਾਈਸ ਨਹੀਂ ਦਿੱਤਾ ਗਿਆ। ਤੇ ਜਦੋਂ ਜੱਜ ਸਾਹਿਬ ਨੇ ਇਸ ਚੀਜ਼ ਤੇ ਜਵਾਬ ਤਲਬੀ ਕੀਤੀ ਤਾਂ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਜੀ ਇਹਨਾਂ ਕੋਲੇ ਜੋ ਐਲਸੀਡੀਆਂ ਇਹਨਾਂ ਕੋਲੇ ਉਹ ਜੋ ਐਲਸੀਡੀ ਟੀਵੀ ਸੀ ਉੱਥੇ ਬੈਰਕ 'ਚ ਲੱਗਿਆ ਹੋਇਆ, ਤੇ ਇਸ ਕਰਕੇ ਉਹਦੇ ਵਿੱਚ ਉਹ ਦੇਖ ਸਕਦੇ ਸੀ ਪੈਨ ਡਰਾਈਵ। ਤੇ ਉਸ ਤੋਂ ਬਾਅਦ ਕੀ ਹੋਇਆ, ਜੋ ਉਸ ਤੋਂ ਬਾਅਦ ਜਦੋਂ ਮੈਂ ਜੇਲਰ ਨੂੰ ਸੰਪਰਕ ਕੀਤਾ ਤਾਂ ਉਹਨਾਂ ਨੇ ਮੈਨੂੰ WhatsApp ਤੇ ਮੇਰੀ ਈਮੇਲ ਦੇ ਉੱਪਰ ਇਹ ਭੇਜਿਆ ਵੀ ਅਸੀਂ ਜੋ ਬਿਆਨ ਲਿਖ ਕੇ ਦਿੱਤੇ ਸੀ ਐਸਐਸਪੀ ਅੰਮ੍ਰਿਤਸਰ ਰੂਰਲ ਨੂੰ, ਜਿਹਦੇ ਥਰੂ ਪੰਜਾਬ ਸਰਕਾਰ ਨੂੰ ਭੇਜੇ ਸੀ, ਉਹਦੇ ਵਿੱਚ ਇਹ ਲਿਖਿਆ ਸੀ ਵੀ ਇਹਨਾਂ ਦੇ ਕੋਲੇ ਉੱਥੇ ਐਲਸੀਡੀ ਲੱਗੀ ਸੀ ਕਮਰੇ ਦੇ ਵਿੱਚ, ਜੋ ਕਿ ਇੱਕ ਪਹਿਲਾਂ ਤੋਂ ਲੱਗੀ ਹੋਈ ਸੀ। ਇਹ ਕੋਈ ਐ ਗਲਤ ਤਰੀਕੇ ਨਾਲ ਨਹੀਂ ਲਈ, ਕਿਉਂਕਿ ਇਹ ਸਮਝਣ ਦੀ ਲੋੜ ਹੈ ਵੀ ਜੋ ਐਨਐਸਏ ਹੈ ਇਸ 'ਚ ਬੰਦਾ ਕੋਈ ਦੋਸ਼ੀ ਨਹੀਂ ਹੁੰਦਾ, ਪੋਲੀਟੀਕਲ ਪ੍ਰਿਜ਼ਨਰ ਹੁੰਦਾ। ਤਾਂ ਇਹ ਜੋ ਸਾਰਾ ਕੁਝ ਸਹੂਲਤਾਂ ਹੁੰਦੀਆਂ ਨੇ ਇਹ ਸਰਕਾਰ ਦਿੰਦੀ ਹੁੰਦੀ ਹੈ। ਤਾਂ ਉਹਨਾਂ ਨੇ ਕਿਹਾ ਵੀ ਜੋ ਐਲਸੀਡੀ ਉੱਥੇ ਲੱਗੀ ਸੀ, ਜੋ ਕਿਉਂਕਿ ਇਹਨਾਂ ਨੂੰ ਖਬਰਾਂ ਦੇਖਣ ਦੀ ਸਹੂਲਤ ਹੁੰਦੀ ਹੈ ਐਲਸੀਡੀ ਦੇ ਉੱਪਰ, ਤੇ ਖਬਰਾਂ ਸੁਣਨ ਦੀ ਅਖਬਾਰ ਇੱਕ ਰੇਡੀਓ ਦੀ ਸਹੂਲਤ ਹੁੰਦੀ ਹੈ ਖਬਰਾਂ ਸੁਣਨ ਦੇ ਲਈ, ਇੱਕ ਟੀਵੀ ਜਾਂ ਐਲਸੀਡੀ ਮਿਲਦਾ। ਪੁਰਾਣੇ ਸਿੰਘਾਂ ਨੂੰ ਵੀ ਮਿਲਿਆ ਹੋਇਆ, ਕਾਲੀ ਜਿਹੜੇ ਹੁੰਦੇ ਸੀ, ਤੇ ਜੋ ਜਿੰਨੇ ਵੀ ਟੀਵੀ ਹੁੰਦੇ ਸੀ, ਤੇ ਇੱਕ ਖਬਰਾਂ ਦੇਖਣ ਦੇ ਲਈ ਉੱਥੇ ਐਲਸੀਡੀ ਮਿਲਦੀ ਹੈ, ਤੇ ਇੱਕ ਖਬਰਾਂ ਪੜ੍ਹਨ ਦੇ ਲਈ ਇਹਨਾਂ ਨੂੰ ਇੱਕ ਅਖਬਾਰ ਮਿਲਦਾ। ਇਹ ਜੋ ਪੋਲੀਟੀਕਲ ਪ੍ਰਿਜ਼ਨਰਸ ਦੇ ਜਿਹੜੇ ਹੱਕ ਹੁੰਦੇ, ਤਾਂ ਉਹਨਾਂ ਨੇ ਕਿਹਾ ਵੀ ਜੋ ਐਲਸੀਡੀ ਟੀਵੀ ਸੀ ਉਸ ਦੇ ਵਿੱਚ ਇਹ ਪੈਨ ਡਰਾਈਵ ਦੇਖ ਸਕਦੇ ਸੀ, ਪਰ ਜੇਲਰ ਨੇ ਕਿਹਾ ਪਰ ਉਹ ਐਲਸੀਡੀ ਟੀਵੀ ਇਹਨਾਂ ਨੂੰ 6 ਮਹੀਨੇ, ਜਦੋਂ ਇਹਨਾਂ ਨੇ ਭੁੱਖ ਹੜਤਾਲ ਕੀਤੀ ਵੀ ਤੁਸੀਂ ਸਾਨੂੰ ਐਨਐਸਏ ਦੇ ਅੰਡਰ ਜੋ ਸਾਰੇ ਹੱਕ ਬਣਦੇ ਨੇ, ਜੋ ਮੈਂ ਇਹਨਾਂ ਨੂੰ ਸਾਰੇ ਹੱਕ ਉੱਥੇ ਜੇਲ੍ਹ 'ਚ ਪ੍ਰੋਵਾਈਡ ਕਰਕੇ ਆਇਆ ਸੀ ਪੰਜਾਬ ਡਿਟੈਨਿਊਜ਼ ਕੰਡੀਸ਼ਨ ਆਫ ਡਿਟੈਂਸ਼ਨ ਆਰਡਰ ਦੇ ਅੰਡਰ, ਤੇ ਜੋ ਹੈਗਾ ਜੀ ਅਸਾਮ ਡਿਟੈਨਿਊਜ਼ ਕੰਡੀਸ਼ਨ ਆਫ ਡਿਟੈਂਸ਼ਨ ਦੇ ਆਰਡਰ, ਮੈਂ ਕਿਹਾ ਤੁਸੀਂ ਹੱਕ ਮੰਗੋ। ਤਾਂ ਜਦੋਂ ਹੱਕ ਮੰਗੇ ਤਾਂ ਇਹਨਾਂ ਨੂੰ ਅਕਤੂਬਰ ਦੇ ਵਿੱਚ ਜੋ ਐਲਸੀਡੀ ਹੈ, ਉਹ ਟੀਵੀ ਹੈ, ਉਹ ਦੇਖਣ ਦੇ ਲਈ ਉਹ ਜੇਲ੍ਹ ਪ੍ਰਸ਼ਾਸਨ ਵੱਲੋਂ ਪ੍ਰੋਵਾਈਡ ਕੀਤਾ ਗਿਆ। ਹਾਲਾਂਕਿ ਜੋ ਪ੍ਰੋਵਾਈਡ ਕਰਨਾ ਸੀ ਲੈਪਟਾਪ ਐਨਐਸਏ ਲੱਗਣ ਤੋਂ ਹਫ਼ਤੇ ਦੇ ਵਿੱਚ ਕਰਨਾ ਸੀ। ਤਾਂ ਤੁਸੀਂ ਦੇਖੋ, ਜਿਸ ਦਿਨ ਅਸੀਂ ਜੱਜ ਸਾਹਿਬ ਕੋਲੇ ਉਹ ਈਮੇਲ ਜੋ ਮੈਨੂੰ ਭੇਜੇ ਸੀ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਦਿੱਤੇ ਨੇ, ਉਸ ਤੋਂ ਇੱਕ ਦਿਨ ਬਾਅਦ ਅਗਲੇ ਦਿਨ ਜੋ ਦਿਬੜੂਗੜ੍ਹ ਦਾ ਸੁਪਰੀਡੈਂਡੈਂਟ ਹੈ ਜਿਸਨੇ ਮੈਨੂੰ ਈਮੇਲ ਲਿਖ ਕੇ ਭੇਜੇ ਸੀ ਵੀ ਜੋ ਸਹੀ ਇਨਫੋਰਮੇਸ਼ਨ ਐਸਐਸਪੀ ਅੰਮ੍ਰਿਤਸਰ ਨੇ ਨਹੀਂ ਪ੍ਰੋਵਾਈਡ ਕੀਤੀ ਕੋਰਟ ਦੇ ਵਿੱਚ, ਇਹ ਈਮੇਲ 'ਚ ਲਿਖ ਕੇ ਭੇਜਿਆ ਸੀ। ਸਹੀ ਇਨਫੋਰਮੇਸ਼ਨ ਇਹ ਹੈ ਵੀ ਜੋ ਇਹਨਾਂ ਨੂੰ ਕੋਈ ਲੈਪਟਾਪ ਵਗੈਰਾ ਨਹੀਂ ਪ੍ਰੋਵਾਈਡ ਕੀਤਾ ਗਿਆ। ਜਦੋਂ ਅਸੀਂ ਜੱਜ ਸਾਹਿਬ ਦੇ ਵਿੱਚੋਂ ਸਬਮਿਟ ਕੀਤੇ, ਅਗਲੇ ਦਿਨ ਹੀ ਉਸ ਦਿਬੜੂਗੜ੍ਹ ਦੇ ਸੁਪਰੀਡੈਂਡੈਂਟ ਦੇ ਉੱਪਰ ਯੂਏਪੀਏ ਲਾ ਦਿੱਤਾ ਗਿਆ ਤੇ ਉਹਨੂੰ ਗ੍ਰਿਫਤਾਰ ਕਰ ਦਿੱਤਾ ਗਿਆ। ਤਾਂ ਤੁਸੀਂ ਦੇਖੋ ਵੀ ਬੜੀ ਜ਼ਿਆਦਾ ਇੱਕ ਵਿਚਿੱਤਰ ਚੀਜ਼ ਹੈ
एक खंगालन वाली चीज है, पड़चोल करने वाली गल भी तुसीं देखो किस हद तक मानयोग अदालत के अगे भी जो सरकारां ने वो मिसलीड करना चाहते हैं, मिस रिप्रजेंटेशन करना चाहते हैं, ते जदों उस चीज दे उन्हां दे अगेंस्ट असीं सबूत दिता कोर्ट दे विच तां वो जेलर दे उपर जो यूएपीए ला दिता गया। तां एक जो सुप्रैशन है, जो उस चीज नूं बंद करन दा जो ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਨਾ ਤੁਹਾਡੇ ਨਾਲ, ਇਹ ਜੋ ਅਸੀਂ ਐਪਲੀਕੇਸ਼ਨ ਲਾਈ ਹੈ ਪਲੇਸ ਔਨ ਰਿਕਾਰਡ ਕਰ ਰਹੇ ਹਾਂ, ਇਹ ਸਾਰਾ ਕੁਝ ਮਾਨਯੋਗ ਅਦਾਲਤ ਚ ਔਨ ਰਿਕਾਰਡ। ਹਾਲਾਂਕਿ ਸਾਡੀ ਕੱਲ ਵਾਰੀ ਨਹੀਂ ਸੀ ਆਈ ਕੇਸ, ਤੇ ਉਸ ਤੋਂ ਬਾਅਦ ਜੋ ਇਹ ਸਾਰਾ ਕੁਝ ਮਤਲਬ ਇਹ ਔਨ ਰਿਕਾਰਡ ਗੱਲਾਂ ਨੇ, ਕਾਗਜ਼ ਪੱਤਰ ਦੀਆਂ ਜੋ ਇਹ ਗੱਲਾਂ ਨੇ, ਜੋ ਮੈਂ ਕੱਲੀਆਂ ਜਵਾਨੀ ਨਹੀਂ ਕਰ ਰਿਹਾ ਇਹ ਗੱਲਾਂ। ਤੇ ਉਸ ਤੋਂ ਬਾਅਦ ਵੀ ਸਰਕਾਰ ਚਾਹੁੰਦੀ ਹੈ ਵੀ ਜਿਹੜਾ ਸੱਚ ਹੈ ਉਹ ਵੀ ਬਾਹਰ ਨਾ ਆਵੇ, ਜਿਹੜੇ ਬੰਦੇ ਨੇ ਉਹ ਵੀ ਬਾਹਰ ਨਾ ਆਉਣ, ਤਾਂ ਇਹਨਾਂ ਨੂੰ ਕਿਸੇ ਮਰਜ਼ੀ ਹੱਦ ਤੱਕ ਜਾਣਾ ਪਵੇ ਤੇ ਮੈਂ ਸਮਝਦਾ ਇਹ ਜਾ ਸਕਦੇ ਨੇ। ਤੁਸੀਂ ਦੇਖੋ ਅੱਜ ਤੱਕ ਘੰਟਾ ਪਹਿਲਾਂ ਗੱਲ ਹੋਣੀ ਹੈ ਵੀ ਜੋ ਮੇਰੇ ਜੋ ਖਾਤੇ ਨੇ ਸੋਸ਼ਲ ਮੀਡੀਆ ਤੇ, ਚਾਹੇ ਉਹ ਇੰਸਟਾਗ੍ਰਾਮ ਦੇ, ਚਾਹੇ ਉਹ ਫੇਸਬੁੱਕ ਦੇ ਨੇ, ਚਾਹੇ ਟਵਿੱਟਰ ਤੇ ਹੈ, ਜਿਸ ਦੇ ਉੱਪਰ ਮੈਂ ਜੋ ਕੌਮ ਦੇ ਹੱਕਾਂ ਦੀ ਗੱਲ, ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਦੀ ਗੱਲ ਹੈ, ਉਹ ਸਾਰੀ ਮੈਂ ਕਰਦਾ ਆ ਰਿਹਾ ਸੀ, ਚੁੱਕਦਾ ਆ ਰਿਹਾ ਸੀ, ਤੇ ਉਹ ਵੀ ਬੈਨ ਕਰ ਦਿੱਤੇ ਗਏ। ਨਾ ਸਰਕਾਰ ਚਾਹੁੰਦੀ ਹੈ ਵੀ ਅਸੀਂ ਠੀਕ ਨਾਲ ਅਦਾਲਤ ਵਿੱਚ ਪੈਰਵਾਈ ਕਰ ਸਕੀਏ, ਨਾ ਸਰਕਾਰ ਚਾਹੁੰਦੀ ਹੈ ਅਸੀਂ ਆਵਾਜ਼ ਵੀ ਕੋਈ ਆਪਦੀ ਚੁੱਕ ਸਕੀਏ। ਇੰਨਾ ਜ਼ਿਆਦਾ ਮੈਂ ਸਮਝਦਾ ਵੀ ਸਰਕਾਰ ਬਖਲਾਟ ਚ ਕਿਉਂ ਆਈ ਪਈ, ਇੰਨਾ ਡਰ ਕਿਸ ਗੱਲ ਦਾ ਸਰਕਾਰ ਨੂੰ ਹੈ ਵੀ ਜੋ ਉਹ ਨਹੀਂ ਚਾਹੁੰਦੇ ਵੀ ਕਿਸੇ ਵੀ ਪੱਖ, ਦੇਖੋ ਅਸੀਂ ਕੋਈ ਗੈਰ ਕਾਨੂੰਨੀ ਗੱਲ ਕਰਦੇ ਹੋਈਏ ਤਾਂ ਵੀ ਮੰਨਿਆ, ਅਸੀਂ ਤਾਂ ਗੱਲ ਹੀ ਕਾਨੂੰਨ ਦੀ ਕਰਦੇ, ਅਸੀਂ ਤਾਂ ਗੱਲ ਹੀ ਕਾਨੂੰਨੀ ਦਾਇਰੇ 'ਚ ਰਹਿ ਕੇ ਜੋ ਆਪਦੇ ਬੰਦੀ ਸਿੰਘਾਂ ਨੂੰ, ਜਥੇਬੰਦੀ ਦੇ ਆਗੂਆਂ ਨੂੰ ਰਿਹਾਈ ਕਰਾਉਣ ਦੀ ਗੱਲ ਕਰਦੇ ਆ, ਉਹ ਵੀ ਸਰਕਾਰ ਨੂੰ ਜੋ ਪਸੰਦ ਨਹੀਂ, ਤੇ ਇਹ ਗੱਲ ਫਿਰ ਜਾਵੇਗੀ ਕਿੱਧਰ? ਤੇ ਖਰਾ ਸਾਹਿਬ, ਜਿਹੜਾ ਐਨਐਸਏ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਧਾਰਾਵਾਂ ਨੇ ਜਿਹੜੇ ਡਿਬਰੂਗੜ੍ਹ ਦੇ ਸਿੰਘ ਨੇ ਉਹਨਾਂ ਦੇ ਉੱਤੇ ਲਾਈਆਂ ਗਈਆਂ ਨੇ? ਵੀ ਇੱਕ ਤਾਂ ਦੇਖੋ ਐਨਐਸਏ ਦਾ ਇੱਕ ਸਪੈਸ਼ਲ ਅਸੀਂ ਕਹਿ ਸਕਦੇ ਹਾਂ ਕੇਸ ਆ। ਭਾਈ ਅੰਮ੍ਰਿਤਪਾਲ ਸਿੰਘ ਤੇ ਟੋਟਲ ਜੋ ਹੈਗੇ ਨੇ 8 ਪਰਚੇ ਨੇ, ਤੇ ਇੱਕ ਆ ਜੋ ਡਿਬਰੂਗੜ੍ਹ ਵਾਲੇ ਜੇਲ੍ਹ ਸੁਪਰਡੈਂਟੈਂਟ ਤੇ ਲਾਇਆ ਹੈ, ਇਹ ਖੌਰੇ ਸਾਨੂੰ ਹਾਲੇ ਤੱਕ ਕਲੀਅਰ ਨਹੀਂ ਹੋਇਆ, ਐਫਆਈਆਰ ਦੀ ਕਾਪੀ ਨਹੀਂ ਮਿਲੀ, ਹਾਲਾਂਕਿ ਅਪਲਾਈ ਕਰ ਦਿੱਤੀ ਹੈ ਮਾਨਯੋਗ ਅਦਾਲਤ ਡਿਬਰੂਗੜ੍ਹ ਵਿਖੇ ਵੀ ਉਸ ਦੇ ਵਿੱਚ ਜੋ 10 ਆਗੂ ਨੇ ਜਥੇਬੰਦੀ ਦੇ, ਉਹਨਾਂ ਨੂੰ ਨਾਮਜ਼ਦ ਕੀਤਾ ਕਿ ਨਹੀਂ ਕੀਤਾ। ਤੇ ਜੋ ਬਾਕੀ ਭਾਈ ਅੰਮ੍ਰਿਤਪਾਲ ਸਿੰਘ ਤੇ 8 ਪਰਚੇ ਨੇ, ਬਾਕੀ ਕਿਸੇ ਦੇ 3 ਨੇ, ਕਿਸੇ ਦੇ 4 ਨੇ। ਮੁੱਖ ਪਰਚੇ ਜੋ ਹੈਗੇ ਨੇ, ਇੱਕ ਤਾਂ ਜੋ ਅਜਨਾਲਾ ਕਾਂਡ ਵਾਲਾ ਜੋ ਪੁਲਿਸ ਸਟੇਸ਼ਨ ਵਾਲਾ ਹੈ, ਇੱਕ ਜੋ ਉਹ ਲੜਕਾ ਹੈ ਵਰਿੰਦਰ ਸਿੰਘ, ਉਸਨੇ ਜੋ ਝੂਠੇ ਦੋਸ਼ ਲਾਏ ਸੀ ਉਹ ਵਾਲਾ ਪਰਚਾ ਹੈ, ਇੱਕ ਜੋ ਸ਼ਹੀਦ ਭਾਈ ਦੀਪ ਸਿੱਧੂ ਉਹਨਾਂ ਦੀ ਜੋ ਬਰਸੀ ਸਮਾਗਮ ਸੀ ਉਸ ਦੇ ਵਿੱਚ ਜੋ ਕੌਮ ਦੇ ਹੱਕਾਂ ਦੀ ਆਵਾਜ਼ ਚੁੱਕੀ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ, ਉਹ ਵਾਲਾ ਜੋ ਹੈਗਾ ਇੱਕ ਪਰਚਾ ਜੀ, ਤੇ ਉਸ ਦੇ ਨਾਲ ਨਿੱਕੇ ਮੋਟੇ ਛੋਟੇ ਮੋਟੇ 5 ਪਰਚੇ ਹੋਰ ਨੇ। ਓਕੇ, ਤੇ ਇਸ ਤੋਂ ਇਲਾਵਾ ਜਿਹੜੇ ਡਿਬਰੂਗੜ੍ਹ ਵਾਲੇ ਸਿੰਘ ਨੇ, ਉਹਨਾਂ ਤੋਂ ਇਲਾਵਾ ਜਿਹੜੇ ਹੋਰ ਕਿਹੜੀਆਂ-ਕਿਹੜੀਆਂ ਜੇਲ੍ਹਾਂ ਦੇ ਵਿੱਚ ਕੁੱਲ ਕਿੰਨੇ ਜਿਹੜੇ ਸਿੰਘ ਨੇ ਉਹ 18 ਮਾਰਚ ਤੋਂ ਬਾਅਦ ਜਿਹੜੇ ਗ੍ਰਿਫਤਾਰ ਕੀਤੇ ਗਏ ਆ, ਜਿਹੜੇ ਇਹ ਸਾਰੀ ਘਟਨਾ ਦੇ ਨਾਲ ਜੋ 18 ਮਾਰਚ ਤੋਂ ਬਾਅਦ ਹੋਇਆ ਉਹਦੇ ਨਾਲ ਸੰਬੰਧਿਤ ਜੇਲ੍ਹਾਂ 'ਚ ਨਜ਼ਰਬੰਦ ਨੇ? ਦੇਖੋ ਸੁਖਵਿੰਦਰ ਸਿੰਘ ਜੀ, ਗੱਲ ਏਦਾਂ ਹੈ ਵੀ ਜੋ 18 ਮਾਰਚ ਤੋਂ ਬਾਅਦ ਮੇਰੇ ਹਿਸਾਬ ਨਾਲ ਪਿਛਲੇ ਸਾਲ, ਹੁਣ 1 ਸਾਲ 18 ਮਾਰਚ ਦਾ ਪੂਰਾ ਹੋਣ ਵਾਲਾ ਹੈ, ਤੇ ਅੱਜ ਆਪਾਂ 6 ਦਿਨ ਰਹਿ ਗਏ ਨੇ, ਤੇ ਮੈਂ ਸਮਝਦਾ ਜੋ ਸਰਕਾਰ ਦਾ ਜ਼ਬਰ ਸੀ ਨਾ, ਜੋ ਤੁਸੀਂ ਤਾਂ ਚਲੋ ਬਾਹਰ ਰਹਿੰਦੇ ਹੋ ਵਿਦੇਸ਼ਾਂ ਦੇ ਵਿੱਚ, ਤੇ ਉੱਥੋਂ ਉਦੋਂ ਉਹਨਾਂ ਦਿਨਾਂ 'ਚ ਇੰਟਰਨੈਟ ਵੀ ਬੰਦ ਕਰ ਦਿੱਤਾ ਸੀ, ਤਾਂ ਜੋ ਬਾਹਰ ਗੱਲ ਨਹੀਂ ਸੀ ਬਹੁਤੀ ਜਾ ਸਕਦੀ ਉਹਨਾਂ ਦਿਨਾਂ ਦੇ ਵਿੱਚ। ਪਰ ਜੋ ਤੁਸੀਂ ਪੱਤਰਕਾਰੀ ਦੇ ਖਿੱਤੇ ਨਾਲ ਸੰਬੰਧ ਰੱਖਦੇ ਹੋ, ਜੋ ਸਰਕਾਰਾਂ ਨੇ ਉਹਨਾਂ ਦਿਨਾਂ ਦੇ ਵਿੱਚ ਅਤਿਆਚਾਰ ਕੀਤਾ, ਹਰੀਕੇ ਹੈਡ ਤੇ ਤੁਸੀਂ ਮੰਨੋਗੇ ਨਹੀਂ, ਸੂਲਾਂ ਦੇ ਨਾਲ ਜੋ ਪੱਤਰਕਾਰਾਂ ਦੇ ਗੱਡੀਆਂ ਦੇ ਸੀਟ ਕਵਰ ਤੱਕ ਪਾੜ ਦਿੱਤੇ ਗਏ, ਥੌੜੀਆਂ ਦੇ ਨਾਲ ਗੱਡੀਆਂ ਤੋੜ ਦਿੱਤੀਆਂ ਪੱਤਰਕਾਰਾਂ। ਇਹ 18 ਮਾਰਚ ਤੋਂ ਬਾਅਦ ਹੋਇਆ। ਮੇਰੇ ਹਿਸਾਬ ਨਾਲ 300-400 ਮੁੰਡੇ ਨੂੰ ਜੋ ਘਰੋਂ ਚੁੱਕ ਕੇ, ਵੱਖ-ਵੱਖ ਥਾਂ ਤੋਂ ਚੁੱਕ ਕੇ, ਮੈਂ 500 ਮੁੰਡਾ ਕਹੂੰਗਾ, ਜੋ ਜੇਲ੍ਹਾਂ ਦੇ ਵਿੱਚ 751 ਲਾ ਕੇ ਜੋ ਨਜ਼ਰਬੰਦ ਕਰ ਦਿੱਤਾ ਗਿਆ ਸੀ। ਬੜਿਆਂ ਦੇ ਗਿੱਟੇ ਤੱਕ ਤੋੜ ਦਿੱਤੇ, ਲੱਤਾਂ ਤੋੜ ਦਿੱਤੀਆਂ ਬੜਿਆਂ ਦੀਆਂ, ਤਸ਼ੱਦਦ ਬੜੀ ਹੋਈ ਨੌਜਵਾਨੀ। ਉਸ ਤੋਂ ਬਾਅਦ ਜਿਵੇਂ-ਜਿਵੇਂ ਜੋ ਸਾਰਾ ਸਮਝਦੇ ਆਏ, ਜੋ ਜਥੇਬੰਦੀ ਦੇ ਵਕੀਲ ਸਾਹਿਬਾਨ ਨੇ ਉਹ ਹਰਕਤ 'ਚ ਆਏ, ਤੇ ਬੜੇ ਜ਼ਿਆਦਾ ਨੌਜਵਾਨਾਂ ਦੀ ਰਿਹਾਈ ਵੀ ਹੋ ਗਈ। ਪਰ ਜੋ ਐਂਡ ਤੇ 10 ਜੋ ਆਗੂ ਨੇ ਜਥੇਬੰਦੀ ਦੇ, ਉਹਨਾਂ ਨੂੰ ਡਿਬਰੂਗੜ੍ਹ ਭੇਜ ਦਿੱਤਾ,
ਤੇ ਜੋ 35 ਨੌਜਵਾਨ ਨੇ ਜਥੇਬੰਦੀ ਦੇ, ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਕੋਈ ਅਜਨਾਲੇ ਪਰਚੇ ਦੇ ਵਿੱਚ, ਕੋਈ ਕਿਸੇ ਪਰਚੇ, ਉਹਨਾਂ ਨੂੰ ਉੱਥੇ ਨਜ਼ਰਬੰਦ ਕੀਤਾ ਹੈ। ਤਾਂ ਫਿਲਹਾਲ ਜੋ 45 ਮੈਂ ਕਹੂੰਗਾ ਨੌਜਵਾਨ 10 ਡਿਬੜੂਗੜ੍ਹ ਤੇ 35 ਅੰਮ੍ਰਿਤਸਰ ਸਾਹਿਬ। ਤੇ ਇੱਕ ਖਾਰਾ ਸਾਹਿਬ ਇਹ ਦੱਸੋ ਵੀ ਇੱਕ ਹੋਰ ਬੜਾ ਮਸਲਾ, ਕਿਉਂਕਿ ਇਹਦੇ ਵਿੱਚ ਅਸੀਂ ਦੇਖਦੇ ਹਾਂ ਸਰਕਾਰਾਂ ਦੋ ਨੇ ਇਹ ਸਾਰੇ ਮਾਮਲੇ 'ਚ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ। ਆਮ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਸਾਰਾ ਉਹਦੇ ਕਹਿਣ ਦੇ ਉੱਤੇ ਹੋ ਰਿਹਾ, ਤੇ ਭਗਵੰਤ ਮਾਨ ਦੀ ਸਰਕਾਰ ਦਾ ਇਹ ਸਾਰਾ ਫੈਸਲਾ ਹੈ NSA ਲਾਉਣ ਦਾ ਤੇ ਸਿੰਘਾਂ ਨੂੰ ਉੱਥੇ। ਸਭ ਤੋਂ ਪਹਿਲਾਂ ਹੁਣ ਤੱਕ ਦੀ ਜਿਹੜੀ ਇਹ ਪ੍ਰੋਸੀਡਿੰਗ ਆ ਉਹਦੇ 'ਚ ਕੀ ਇਹ ਗੱਲ ਸਾਨੂੰ ਪਤਾ ਲੱਗ ਸਕਦੀ ਆ ਕਿ ਜਿਹੜੀ ਗ੍ਰਿਫਤਾਰੀ ਆ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਿੰਡ ਰੋਡੇ ਤੋਂ ਹੋਈ ਆ, ਉਹ ਗ੍ਰਿਫਤਾਰੀ ਪੰਜਾਬ ਪੁਲਿਸ ਨੇ ਕੀਤੀ ਆ ਜਾਂ ਫਿਰ ਉਹ ਕੇਂਦਰ ਸਰਕਾਰ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਵੱਲੋਂ ਕੀਤੀ ਗਈ ਆ? ਉਹ ਜਿਹੜੀ ਉੱਥੇ ਸਾਰੀ ਗ੍ਰਿਫਤਾਰੀ ਹੋਈ ਸੀ ਉਹ ਉਹਦੇ 'ਚ ਕਿਹੜੀ ਸਰਕਾਰ ਦੀ ਏਜੰਸੀ ਇਨਵੋਲਡ ਸੀ? ਦੇਖੋ ਸਰਦਾਰ ਸਾਹਿਬ, ਗੱਲ ਏਦਾਂ ਹੈ ਵੀ ਜੋ ਮੈਂ ਕਾਨੂੰਨੀ ਕਾਗਜ਼ਾਤ ਪੜ੍ਹ ਕੇ ਜੋ ਚੀਜ਼ ਭਾਪ ਪਾ ਰਿਹਾ ਹੈ ਜਾਂ ਜੋ ਸੂਤਰਾਂ ਤੋਂ ਖਬਰਾਂ ਮਿਲ ਰਹੀਆਂ ਨੇ, ਤਾਂ ਇਹ ਜੋ ਸਾਰੀ ਪਲੈਨਿੰਗ ਹੈ ਇਹ ਪੰਜਾਬ ਸਰਕਾਰ ਦੀ ਹੈ। ਪਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਪੂਰਨ ਤੌਰ ਤੇ ਸਹਿਯੋਗ ਮਿਲਿਆ। ਜੋ ਕੇਸ ਪਾਏ ਜਾਂ ਪੁਲਿਸ ਨੇ ਪਾਏ, NSA ਲਾਈ ਹੈ, ਉਹ SHO ਅਜਨਾਲਾ ਨੇ ਪ੍ਰਪੋਜ਼ਲ ਬਣਾਇਆ ਸੀ, ਉਸਨੇ ਫਾਰਵਰਡ ਕੀਤਾ SSP ਅੰਮ੍ਰਿਤਸਰ ਰੂਰਲ ਨੂੰ, ਜਿਸਨੇ ਰეკਮੈਂਡ ਕੀਤਾ DC ਅੰਮ੍ਰਿਤਸਰ ਨੂੰ। DC ਅੰਮ੍ਰਿਤਸਰ ਨੂੰ ਪਾਵਰਾਂ ਦਿੱਤੀਆਂ ਨੇ ਗਵਰਨਰ ਆਫ ਪੰਜਾਬ ਨੂੰ, ਜੋ ਕਿ ਐਸ ਪਰ ਕਨਸਟੀਟਿਊਸ਼ਨ ਮੁੱਖ ਮੰਤਰੀ ਦੇ ਕਹਿਣ ਤੇ ਗਵਰਨਰ ਕੰਮ ਕਰਦਾ ਹੁੰਦਾ, ਕਾਉਂਸਲ ਆਫ ਮਿਨਿਸਟਰਸ ਦੇ ਕਹਿਣ ਤੇ। ਤੇ ਇਸ ਜੇ ਆਪਾਂ ਲੀਗਲ ਸ਼ੜਯੰਤਰ ਨੂੰ ਦੇਖੀਏ, ਲੀਗਲ ਜੋ ਸੰਵਿਧਾਨਕ ਢਾਂਚੇ ਨੂੰ ਦੇਖੀਏ, ਤਾਂ ਇਹ ਸਿੱਧੀ ਗੱਲ ਹੈ ਵੀ ਜੋ ਪੰਜਾਬ ਸਰਕਾਰ ਨੇ NSA ਲਾਈ ਹੈ। ਪਰ ਜਿਵੇਂ ਸੁਰੱਖਿਆ ਬਲ ਸੈਂਟਰ ਦੇ ਵਿੱਚੋਂ ਆਏ ਨੇ ਪੰਜਾਬ ਦੇ ਵਿੱਚ, ਜਿਵੇਂ ਇਹ ਸਾਰਾ ਕੁਝ ਹੋਇਆ ਹੈ, ਉਦੋਂ CRPF ਲੱਗੀ, ਤਾਂ ਇਸ ਚੀਜ਼ ਤੋਂ ਆਪਾਂ ਇਹ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ ਵੀ ਜੋ ਸੈਂਟਰ ਦਾ ਸਹਿਯੋਗ ਮਿਲਿਆ ਪੰਜਾਬ ਸਰਕਾਰ ਨੂੰ। ਪਰ ਜੋ ਮੇਰੀ ਸਮਝ ਵਿੱਚ ਆਈ ਗੱਲ ਹੈ ਵੀ ਚਾਹੇ ਉਹਨਾਂ ਦੀ ਜੋ ਬੰਦ ਖਲਾਸੀ ਤੇ ਜੋ ਰੋਕ ਹੈ, ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਜਾਣ ਤੋਂ ਰੋਕਿਆ ਗਿਆ, ਉਹਨਾਂ ਦੀ ਤੋਹੀਨ ਕੀਤੀ ਗਈ, ਤਾਂ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਇਸ਼ਾਰਿਆਂ ਤੇ ਇਹ ਸਾਰਾ ਕੁਝ ਹੋ ਰਿਹਾ ਜੀ। ਕਿਉਂਕਿ ਖਾਰਾ ਸਾਹਿਬ ਪਿਛਲੇ ਦਿਨੀ ਗੁਰੂ ਕੇ ਲਾਹੌਰ ਇੱਕ ਸਮਾਗਮ ਦੌਰਾਨ ਪੰਜਾਬ ਦੇ ਕੇਂਦਰੀ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕੁਝ ਨੌਜਵਾਨਾਂ ਨੇ ਜਦੋਂ ਸਵਾਲ ਕੀਤਾ ਅੰਮ੍ਰਿਤਪਾਲ ਸਿੰਘ ਹੋਰਾਂ ਤੇ ਉਹਨਾਂ ਦੇ ਸਾਥੀਆਂ ਬਾਰੇ ਕਿ ਤੁਸੀਂ ਉਹਨਾਂ ਤੇ NSA ਲਾਇਆ, ਤਾਂ ਉਹਨਾਂ ਦਾ ਕਹਿਣਾ ਸੀ ਕਿ NSA ਅਸੀਂ ਨਹੀਂ ਲਾਇਆ, ਉਹ ਕੇਂਦਰ ਸਰਕਾਰ ਨੇ ਲਾਇਆ। ਤਾਂ ਮੈਂ ਜ਼ਰੂਰ ਇਹ ਚਾਹੁੰਦਾ ਸੀ ਵੀ ਇਹ ਸਪਸ਼ਟ ਜਿਹੜੀ ਹੁਣ ਤੱਕ ਦੀ ਲੀਗਲ ਕਾਰਵਾਈ ਆ ਉਹਦੇ 'ਚ ਇਹ ਲੋਕਾਂ ਤੱਕ ਜਾਣਾ ਚਾਹੀਦਾ ਕਿ ਕਿਹੜੀ ਜਿਹੜੀ ਸਰਕਾਰ ਆ ਉਹਦੇ 'ਚ ਵੱਧ ਇਨਵੋਲਡ ਆ ਇਹ ਫੈਸਲਾ ਕਰਨ ਦੇ ਵਿੱਚ। ਦੇਖੋ ਸਰਦਾਰ ਸਾਹਿਬ, ਗੱਲ ਏਦਾਂ ਹੈ, ਮੈਂ ਬੈਂਸ ਸਾਹਿਬ ਦੀ ਉਹ ਵੀਡੀਓ ਮੈਂ ਦੇਖੀ ਸੀ ਤੇ ਮੈਂ ਤਾਂ ਇੱਕੋ ਚੀਜ਼ ਸਮਝ ਪਾ ਰਿਹਾ ਸੀ ਉਹਨਾਂ ਦੇ ਸ਼ਬਦਾਂ ਦੇ ਵਿੱਚ, ਮੈਂ ਬਿਆਨ ਕਰ ਰਿਹਾ। ਉਹ ਤਾਂ ਕਹਿ ਰਹੇ ਸੀ NSA ਲਾਂਦੀ ਆਪਣੀ ਸੈਂਟਰ ਸਰਕਾਰ ਹੈ, ਸਟੇਟ ਸਰਕਾਰ ਤਾਂ ਲਾ ਹੀ ਨਹੀਂ ਸਕਦੀ। ਇਹ ਉਹਨਾਂ ਦੇ ਲਫ਼ਜ਼ ਸੀ ਜਿੰਨੀ ਕਿ ਮੈਨੂੰ ਵੀਡੀਓ ਯਾਦ ਹੈ। ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੋ NSA ਤਾਂ ਲੱਗਦੀ ਜੋ ਸੈਕਸ਼ਨ 3 ਸਬਸੈਕਸ਼ਨ 1 ਹੈ ਸੈਂਟਰ ਸਰਕਾਰ ਕੋਲੇ ਤੇ ਸਟੇਟ ਸਰਕਾਰ ਕੋਲੇ ਹੈ। ਤੁਸੀਂ NSA ਲਾਈ ਹੈ ਸੈਕਸ਼ਨ 3 ਸਬਸੈਕਸ਼ਨ 3 ਆਫ NSA ਜੋ DCਆਂ ਨੂੰ ਪਾਵਰ ਦਿੱਤੀ ਹੈ, ਤੇ ਤੁਸੀਂ ਨੋਟੀਫਿਕੇਸ਼ਨ ਵੀ ਪਾਸ ਕੀਤੀ ਹੈ ਵੀ ਗਵਰਨਰ ਨੇ ਆਪਦੀ ਪਾਵਰ DCਆਂ ਨੂੰ ਡੈਲੀਗੇਟ ਕਰ ਦਿੱਤੀ 17 ਮਾਰਚ 2023 ਨੂੰ। ਤਾਂ ਦੇਖੋ ਮੇਰੇ ਹਿਸਾਬ ਨਾਲ ਇੱਕ ਮਿਨਿਸਟਰ ਜਿਨ੍ਹਾਂ ਨੂੰ ਜੋ ਇੱਕ ਵਕੀਲ ਰਹੇ ਨੇ, ਐਡਵੋਕੇਟ ਰਹੇ ਨੇ, ਤਾਂ ਇਹੋ ਜਿਹੇ ਪਿਚਕਾਣੇ ਬਿਆਨ ਦੇ ਨੇ, ਬੜੀ ਸ਼ਰਮ ਦੀ ਗੱਲ ਹੈ। ਉਹਨਾਂ ਨੂੰ ਸੂਝਵਾਨ ਗੱਲਾਂ ਕਰਨੀਆਂ ਚਾਹੀਦੀਆਂ ਨੇ, ਉਹਨਾਂ ਦੀਆਂ ਲੱਤਾਂ ਨੂੰ ਇਹ ਗੱਲ ਦਾ ਭਾਰ ਝੱਲਣੀਆਂ ਚਾਹੀਦੀਆਂ ਨੇ। ਉਹਨਾਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਵੀ NSA ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਲਾਈ ਹੈ ਤੇ ਤੁਸੀਂ ਇਹ ਸਾਰਾ ਕੁਝ ਕੀਤਾ ਹੈ ਵਿਦ ਹੈਲਪ ਆਫ ਸੈਂਟਰ ਸਰਕਾਰ। ਸੈਂਟਰ ਸਰਕਾਰ ਦੇ ਨਾਲ ਤੁਸੀਂ ਹਮ ਬਿਸਤਰ ਹੋ, ਤੁਸੀਂ ਸੈਂਟਰ ਸਰਕਾਰ ਦੇ ਨਾਲ ਸਾਜ਼ਬਾਜ਼ ਹੋ, ਤੇ ਇਹ ਸਾਰਾ ਕੁਝ ਤਾਂ ਤੁਸੀਂ ਕਰਾਇਆ ਜੀ। ਤੇ ਇਹਦੇ ਵਿੱਚ ਜਿਹੜਾ ਲੀਗਲੀ ਜਿਹੜਾ NSA ਹੁੰਦਾ ਉਹਦਾ ਟਾਈਮ ਫਰੇਮ ਵੀ ਹੁੰਦਾ, ਕੁਝ ਵੀ ਜਿਹੜਾ ਪ੍ਰੂਵ ਕਰਨਾ ਹੁੰਦਾ, ਕੀ NSA ਦਾ ਕੋਈ ਟਾਈਮ ਫਰੇਮ ਹੈ ਕਿ ਉਸ ਟਾਈਮ ਤੋਂ ਬਾਅਦ ਕਿ NSA ਜੇ ਪ੍ਰੂਵ ਨਹੀਂ ਹੁੰਦਾ ਗਵਰਨਮੈਂਟ ਵੱਲੋਂ ਕਿ ਇਹਦੇ ਲਈ ਕੋਈ ਵੈਲਿਡ ਗਰਾਊਂਡਸ ਹੈ ਤਾਂ ਉਹ ਇਨਵੈਲਿਡ ਹੋ ਸਕਦੀ ਹੈ? ਹਾਂਜੀ ਸਰਦਾਰ ਸਾਹਿਬ, ਬਿਲਕੁਲ। ਦੇਖੋ 12 ਮਹੀਨਿਆਂ ਦੀ NSA ਹੁੰਦੀ ਹੈ ਜੀ, 12 ਮਹੀਨਿਆਂ ਤੋਂ ਬਾਅਦ NSA ਲੱਗ ਨਹੀਂ ਸਕਦੀ। ਇਹ NSA ਦਾ ਹੀ ਪ੍ਰੋਵੀਜ਼ਨ ਹੈ ਸੈਕਸ਼ਨ
ਖਰੇ 16 ਜਾਂ 17 ਮੇ ਵੀ, ਮੈਨੂੰ ਜੋ ਐਗਜ਼ੈਕਟਲੀ ਯਾਦ ਨਹੀਂ, ਉਸ ਵਿੱਚ ਲਿਖਿਆ ਗਿਆ ਵੀ 12 ਮਹੀਨੇ ਤੋਂ ਬਾਅਦ ਐਕਸਟੈਂਡ, ਤਾਂ 12 ਮਹੀਨੇ ਖਤਮ ਹੋਣ ਵਾਲੇ ਨੇ। ਜੋ 5-6 ਦੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਊਕੇ, ਬਸੰਤ ਸਿੰਘ, ਪ੍ਰਧਾਨ ਮੰਤਰੀ ਬਾਜੇ ਕੇ, ਦਲਜੀਤ ਸਿੰਘ ਕਲਸੀ, ਗੁਰਿੰਦਰ ਔਜਲਾ ਤੇ ਚਾਚਾ ਹਰਜੀਤ ਸਿੰਘ, ਇਹਨਾਂ ਦੇ 18 ਮਾਰਚ ਤੋਂ ਲੈ ਕੇ 20 ਮਾਰਚ ਤੱਕ ਖਤਮ ਹੋ ਜਾਣੀ ਹੈ NSA। ਬਾਕੀ ਜੋ ਵਰਿੰਦਰ ਸਿੰਘ ਫੌਜੀ ਉਹਨਾਂ ਦੀ 26 ਮਾਰਚ ਨੂੰ, ਪੱਪਲਪ੍ਰੀਤ ਸਿੰਘ ਉਹਨਾਂ ਦੀ 10 ਅਪ੍ਰੈਲ ਨੂੰ, ਤੇ 23 ਅਪ੍ਰੈਲ ਨੂੰ ਖਤਮ ਹੋ ਜਾਣੀ ਹੈ ਭਾਈ ਅਮਰਤਪਾਲ ਸਿੰਘ ਦੀ। ਹਾਂਜੀ ਓਕੇ, ਤੇ ਉਸ ਤੋਂ ਬਾਅਦ ਮਤਲਬ ਜੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ UAPA ਦਾ ਨਵਾਂ ਕੇਸ ਪਾਇਆ ਗਿਆ, ਜੇ ਉਹਦੇ 'ਚ ਨਹੀਂ ਨਾਮਜ਼ਦ ਹੁੰਦੇ ਆ ਜਿਹੜੇ ਸਿੰਘ ਨੇ, ਤਾਂ ਫਿਰ ਉਹਨਾਂ ਦੇ ਲਈ ਜ਼ਮਾਨਤਾਂ ਦਾ ਰਾਹ ਮਤਲਬ ਪੱਧਰਾ ਹੋ ਸਕਦਾ ਹੈ? ਦੇਖੋ, ਜੋ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ, ਪਹਿਲਾਂ ਉਹਨਾਂ ਦੀ ਅਰੈਸਟ ਪਵੇਗੀ। ਜੇ ਪੰਜਾਬ ਸਰਕਾਰ ਅਰੈਸਟ ਕਰਦੀ ਹੈ ਤਾਂ ਉਹਨਾਂ ਪਰਚਿਆਂ ਦੇ ਵਿੱਚ ਭਗਵੰਤ ਮਾਨ ਦੀ ਮਰਜ਼ੀ ਹੈ, ਜੇ ਉਸਦੇ ਮਨ ਵਿੱਚ ਕੋਈ ਰਹਿਮ ਹੋਵੇ ਤਾਂ ਛੱਡ ਵੀ ਸਕਦਾ। ਜੇ ਸਿੱਖ ਕੋਈ ਵਿਰੋਧੀ ਜੇ ਵਿਚਾਰ ਨਹੀਂ ਹੋਣਗੇ ਬਹੁਤੇ ਤਾਂ ਛੱਡ ਸਕਦੇ ਨੇ ਇਹਨਾਂ। ਤੇ ਉਸ ਤੋਂ ਬਾਅਦ ਜੇ ਅਰੈਸਟ ਤੋਂ ਬਾਅਦ ਜੋ ਜੱਜ ਸਾਹਿਬ ਅੱਗੇ ਪੇਸ਼ ਕਰਨਾ ਹੁੰਦਾ 24 ਘੰਟਿਆਂ 'ਚ, ਉਸ ਤੋਂ ਬਾਅਦ ਜੋ ਜ਼ਮਾਨਤ ਦਾ ਪ੍ਰਕਿਰਿਆ ਹੁੰਦੀ ਹੈ, ਉਹ ਜੋ ਲੀਗਲ ਪ੍ਰੋਸੈਸ ਚੱਲੂਗਾ ਜੀ। ਤੇ NSA ਵਧਾਈ ਵੀ ਜਾ ਸਕਦੀ ਹੈ? ਨਹੀਂ, ਇੱਕ ਡਿਟੈਂਸ਼ਨ ਆਰਡਰ 12 ਮਹੀਨਿਆਂ ਤੱਕ ਹੀ ਹੁੰਦਾ ਜੀ। ਜੋ ਜੇ ਨਵੀਆਂ FIR ਹੋ ਜਾਣ, ਹੋਰ ਕੋਈ ਤੱਥ ਸਬੂਤ ਆ ਜਾਣ ਅੱਗੇ, ਤੇ ਫਿਰ ਨਵਾਂ ਡਿਟੈਂਸ਼ਨ ਆਰਡਰ ਪਾਸ ਹੋ ਸਕਦਾ ਹੈ। ਵੈਸੇ ਇੱਕ ਡਿਟੈਂਸ਼ਨ ਆਰਡਰ ਜਿਹੜੀਆਂ ਪੁਰਾਣੀਆਂ FIR ਦੇ ਉੱਪਰ ਬਣਿਆ, ਉਹ 12 ਮਹੀਨਿਆਂ ਤੋਂ ਉੱਪਰ ਨਹੀਂ ਹੋ ਸਕਦਾ। ਓਕੇ, ਤੇ ਖਰਾ ਸਾਹਿਬ, ਜਿਹੜੀ ਅਸੀਂ ਦੇਖਦੇ ਹਾਂ ਕਿ ਹੁਣ ਪਰਿਵਾਰਾਂ ਨੇ ਭੁੱਖ ਹੜਤਾਲ ਰੱਖੀ ਆ, ਉੱਥੇ ਜਿਹੜੇ ਸਿੰਘ ਨੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ, ਤਾਂ ਜਿਹੜੀ ਉਹ ਭੁੱਖ ਹੜਤਾਲ ਆ, ਕੀ ਉਸ ਭੁੱਖ ਕੀ ਇਹ ਸਿਰਫ ਇੱਕ ਪੋਲੀਟੀਕਲ ਡਿਸੀਜਨ ਨੂੰ ਇਫੈਕਟ ਕਰਦੀ ਹੈ, ਜਾਂ ਕਿਸੇ ਲੀਗਲ ਪ੍ਰੋਸੈਸ ਨੂੰ, ਜੋ ਤੁਸੀਂ ਕੋਰਟ ਦੇ ਵਿੱਚ ਇਹ ਗੱਲ ਦੱਸਦੇ ਹੋ ਕਿ ਉਹਨਾਂ ਦੇ ਇੱਥੇ ਰਾਈਟਸ ਵਾਇਲੇਟ ਹੋ ਰਹੇ ਆ, ਜਿਹਦੇ ਨਾਲ ਜਿਹੜੇ ਪ੍ਰਿਜ਼ਨਰਸ ਨੇ ਉਹ ਭੁੱਖ ਹੜਤਾਲ ਤੇ ਗਏ ਆ, ਤਾਂ ਕੀ ਉਹਦੇ ਨਾਲ ਮਤਲਬ ਕੋਈ ਚੇਂਜ ਆਉਣ ਦੀ, ਕੋਈ ਇਫੈਕਟ ਪੈਣ ਦੀ ਤੁਹਾਡੀ ਲੀਗਲ ਕਾਰਵਾਈ ਦੇ ਵਿੱਚ ਕੋਈ ਸੰਭਾਵਨਾ ਹੁੰਦੀ ਹੈ? ਨਹੀਂ, ਦੇਖੋ, ਜੋ ਲੀਗਲ ਤੌਰ ਤੇ ਤਾਂ ਮੇਰੇ ਹਿਸਾਬ ਨਾਲ ਇਹ ਕੁਝ ਕੋਈ ਹੋ ਨਹੀਂ ਸਕਦਾ ਭੁੱਖ ਹੜਤਾਲ ਦਾ। ਉਦੋਂ ਜੋ ਮਾਨਯੋਗ ਅਦਾਲਤ ਦੀ ਕਾਰਵਾਈ ਹੈ, ਪੈਰਵੀ ਹੈ, ਜਿਵੇਂ ਹੋਣੀ ਹੈ ਉਵੇਂ ਹੋਣੀ ਹੈ, ਕਾਨੂੰਨ ਦੇ ਬਿਹਾਫ ਤੇ, ਤੱਥਾਂ ਦੇ ਬਿਹਾਫ ਤੇ। ਪਰ ਹਾਂ, ਵੀ ਇੱਕ ਤਾਂ ਸਿੱਖ ਕੌਮ ਦੀ ਆਵਾਜ਼ ਜ਼ਰੂਰ ਹੈ। ਦੇਖੋ, ਜੇ ਮੋਰਚੇ 'ਚ ਦੇਖੀਏ ਤਾਂ ਜੋ ਸਿੱਖ ਕੌਮ ਦੇ ਨਾਲ, ਚਾਹੇ ਆਗੂਆਂ ਦੇ ਜਿੰਨੇ ਮਰਜ਼ੀ ਆਪਸ ਵਿੱਚ ਕੋਈ ਵਿਵਾਦ ਹੋਣ, ਕੋਈ ਤਲਖੀ ਹੋਈ ਹੋਵੇ, ਪਰ ਸਾਰੇ ਉੱਥੇ ਹਾਜ਼ਰੀ ਭਰ ਰਹੇ ਨੇ, ਜਿੰਨੇ ਦਲ ਪੰਥ ਨੇ ਉਹਨਾਂ ਦੇ ਆਗੂ ਆ ਰਹੇ ਨੇ, ਤਾਂ ਉਹ ਇੱਕ ਚੀਜ਼ ਦਾ ਸਿੰਬੋਲਿਕ ਹੈ, ਇੱਕ ਸਿੰਬਲ ਹੈ ਵੀ ਇਹ ਸਾਰੇ ਕੌਮ ਦੀ ਆਵਾਜ਼। ਭਾਈ ਅਮਰਤਪਾਲ ਸਿੰਘ ਅਤੇ ਸਾਥੀਆਂ ਨੂੰ ਸਾਰੀ ਕੌਮ ਜੋ ਹੈਗੀ ਆ ਬਾਅਦ ਚਾਹੁੰਦੀ ਹੈ, ਤੇ ਜਿੰਨੀ ਛੇਤੀ ਇਹ ਸਰਕਾਰ ਸਮਝ ਜਾਵੇਗੀ ਉਹਨਾਂ ਬਿਹਤਰ ਹੋਊਗਾ। ਕਿਉਂਕਿ ਦੇਖੋ, ਕੌਮ ਹੀ ਬਖਸ਼ਣਹਾਰ ਹੈ, ਕੌਮ ਹੀ ਸਾਰਾ ਕੁਝ ਦੇਣਦਾਰ ਹੈ। ਹਰੇਕ ਬੰਦੇ ਨੂੰ ਜੇ ਕੋਈ ਪਦਵੀ ਹੈ, ਕੋਈ ਚੀਜ਼ ਬਖਸ਼ੀ ਹੈ, ਤਾਂ ਪੰਥ ਨੇ ਬਖਸ਼ੀ। ਚਾਹੇ ਤੁਸੀਂ ਚੀਫ ਮਿਨਿਸਟਰ ਹੋ, ਚਾਹੇ ਕੋਈ MLA ਹੋ, MP ਹੋ, ਤਾਂ ਇਹਨਾਂ ਬਾਕੀਆਂ ਨੇ ਤੁਹਾਨੂੰ ਬਗਾਨਿਆਂ ਨੇ ਵੋਟਾਂ ਨਹੀਂ ਪਾਈਆਂ, ਜੋ ਪੱਗਾਂ ਵਾਲਿਆਂ ਨੇ ਵੋਟਾਂ ਪਾਈਆਂ ਨੇ। ਤਾਂ ਜਦੋਂ ਬੰਦਾ ਇਹ ਚੀਜ਼ ਭੁੱਲ ਜਾਂਦਾ ਤੇ ਨਾਲ ਦੀ ਨਾਲ ਤਖਤਾ ਪਲਟ ਹੋ ਜਾਂਦਾ ਹੈ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਹੋਵੇ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਹੋਵੇ। ਤੇ ਇਹ ਗੱਲ ਜੋ ਫਿਲਹਾਲ ਦੀ ਹਕੂਮਤ ਹੈ, ਇਹਨਾਂ ਨੂੰ ਵੀ ਆਪਦੇ ਕਰ ਲੈਣੀ ਚਾਹੀਦੀ ਹੈ। ਤੇ ਖਾਰਾ ਸਾਹਿਬ, ਆਖਰੀ ਮੁਲਾਕਾਤ ਤੁਹਾਡੀ ਡਿਬਰੂਗੜ੍ਹ ਦੇ ਬੰਦੀ ਸਿੰਘਾਂ ਨਾਲ ਕਦੋਂ ਹੋਈ? ਮੇਰੀ ਦੇਖੋ ਜੀ, ਮੁਲਾਕਾਤ ਹੋਈ ਸੀ 23 ਦਸੰਬਰ ਨੂੰ। ਉਸ ਤੋਂ ਬਾਅਦ ਜਦੋਂ ਮੈਂ ਜਾਣਾ ਸੀ, ਉਸ ਤੋਂ ਬਾਅਦ ਜੋ ਲੀਗਲ ਪੈਰਵੀ ਹੈ, ਕਾਰਵਾਈ ਹੈ ਕੇਸਾਂ ਦੀ, ਉਹ ਦਿਨ ਪ੍ਰਤੀ ਦਿਨ ਸ਼ੁਰੂ ਹੋ ਗਈ ਸੀ। ਤੇ ਉਹ ਡੇਲੀ ਬੇਸ ਤੇ ਕੇਸ ਸੁਣ ਹੋ ਗਏ ਸੀ। ਜੋ ਅਦਾਲਤ ਸੁਣਨ ਲੱਗ ਪਈ ਸੀ ਡੇਲੀ ਬੇਸਿਸ ਦੇ, ਮਤਲਬ ਕੋਈ 1-2 ਦਿਨਾਂ ਦੀ ਤਰੀਕ ਪਾ ਦੇਣੀ, ਕੋਈ 3-4 ਦਿਨਾਂ ਦੀ ਪਾ ਦੇਣੀ। ਉਸ ਤੋਂ ਬਾਅਦ ਜੋ ਮੋਰਚਾ ਸ਼ੁਰੂ ਹੋ ਗਿਆ ਸੀ, ਤੇ ਬਾਕੀ ਜੋ ਮੇਰੀ ਗੱਲ ਸੀ ਆਖਰੀ, ਉਹ ਭਾਈ ਅਮਰਤਪਾਲ ਸਿੰਘ ਨਾਲ ਜੋ ਪਿਛਲੇ ਵੀਕ ਹੋਈ ਸੀ, ਤੇ ਉਸ ਤੋਂ ਬਾਅਦ ਜੋ ਉਹਨਾਂ ਦੀਆਂ ਜੋ ਇਲੈਕਸ਼ਨਾਂ ਦਾ ਹਵਾਲਾ ਦੇ ਕੇ ਜੋ ਟੈਲੀਫੋਨ ਲਾਈਨਸ ਨੇ ਸਾਰੀਆਂ ਅਸਾਮ ਦੀਆਂ ਜੇਲ੍ਹਾਂ ਦੀ ਉਹ ਬੰਦ ਕਰ ਦਿੱਤੀਆਂ ਨੇ, ਤਾਂ ਜੋ ਉਸ ਤੋਂ ਬਾਅਦ ਜੋ 1 ਹਫ਼ਤਾ ਹੋ ਗਿਆ ਕੋਈ ਗੱਲ ਵੀ ਨਹੀਂ ਹੋਈ ਜੀ। ਤੁਸੀਂ ਹਫ਼ਤੇ 'ਚ ਕਿੰਨੀ ਵਾਰ ਟੈਲੀਫੋਨਿਕ ਕਨਵਰਸੇਸ਼ਨ ਕਰ ਸਕਦੇ ਹੋ ਐਜ਼ ਐਡਵੋਕੇਟ? ਦੇਖੋ, ਉਹਨਾਂ ਸਾਰਿਆਂ ਨੂੰ ਜੋ 1 ਹਫ਼ਤੇ ਦੇ ਵਿੱਚ 2 ਘੰਟੇ ਮਿਲਦੇ ਨੇ, ਐਡਵੋਕੇਟ ਨਾਲ ਤਾਂ ਖੁੱਲਾ ਟਾਈਮ ਗੱਲ ਕਰ ਸਕਦੇ ਨੇ, ਉਹ ਜਦੋਂ ਚਾਹਣ ਉਦੋਂ ਮਰਜ਼ੀ ਫੋਨ ਲਾ ਸਕਦੇ ਨੇ। ਪਰ ਪਰਿਵਾਰ ਦੇ ਨਾਲ ਗੱਲ ਕਰਨ ਦੇ ਲਈ 2 ਘੰਟੇ ਮਿਲਦੇ ਨੇ, ਸੋਮਵਾਰ ਤੇ ਮੰਗਲਵਾਰ ਨੂੰ 1 ਘੰਟਾ, ਤੇ ਉਸ ਤੋਂ ਬਾਅਦ ਜੋ ਸ਼ੁੱਕਰਵਾਰ ਤੇ ਸ਼ਨੀਚਰਵਾਰ ਨੂੰ 1 ਘੰਟਾ, ਟੋਟਲ 2 ਘੰਟੇ
ਮਿਲਦੇ ਨੇ, ਪਰ ਐਡਵੋਕੇਟ ਨਾਲ ਗੱਲ ਕਰਦੇ ਕੋਈ ਪਾਬੰਦੀ ਨਹੀਂ ਹੈਗੀ ਜੀ। ਤੇ ਹੁਣ ਲੇਟੈਸਟ ਜਿਹੜੀ ਉੱਥੇ ਸਿੰਘਾਂ ਦੀ, ਕਿਉਂਕਿ ਸਿੰਘ ਭੁੱਖ ਹੜਤਾਲ ਤੇ ਨੇ, ਜਿਹੜੀ ਲੇਟੈਸਟ ਇਨਫੋਰਮੇਸ਼ਨ ਆ ਉਹ ਜ਼ਰੂਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਸਾਂਝੀ ਕਰੋ। ਉਹਨਾਂ ਦੀ ਹੈਲਥ ਨੂੰ ਲੈ ਕੇ ਹੁਣ ਕੀ ਸਿਚੁਏਸ਼ਨ ਆ ਉੱਥੇ? ਦੇਖੋ ਜੀ, ਜੋ ਮੈਨੂੰ ਇਨਫੋਰਮੇਸ਼ਨ ਮਿਲੀ ਆ, ਹੁਣ ਫੋਨ ਤੇ ਤਾਂ ਗੱਲ ਬੰਦ ਕਰ ਦਿੱਤੀ ਹੈ ਸਰਕਾਰ ਨੇ। ਤੇ ਜੋ ਭਾਈ ਕੁਲਵੰਤ ਸਿੰਘ ਰਾਊਕੇ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਤੇ ਭਾਈ ਪਪਲਪ੍ਰੀਤ ਸਿੰਘ ਅਤੇ ਸਰਦਾਰ ਦਲਜੀਤ ਸਿੰਘ ਕਲਸੀ, ਇਹਨਾਂ ਚਾਰਾਂ ਦੇ ਪਰਿਵਾਰ ਮਿਲਣ ਗਏ ਸੀ। ਤਾਂ ਉਹਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ, ਤਾਂ ਉਹਨਾਂ ਪਰਿਵਾਰਾਂ ਨੇ ਦੱਸਿਆ ਵੀ ਜੋ ਗੁਰਮੀਤ ਸਿੰਘ ਅਤੇ ਕੁਲਵੰਤ ਸਿੰਘ, ਉਹਨਾਂ ਨੂੰ ਹਸਪੀਟਲ ਵਿੱਚੋਂ ਵਾਪਸ ਲੈ ਆਏ ਨੇ ਜੇਲ੍ਹ ਦੇ ਵਿੱਚ। ਪਰ ਜੋ ਬਸੰਤ ਸਿੰਘ ਹੈ, ਉਹਨਾਂ ਨੇ ਜਿਵੇਂ ਕਿ ਜਲ ਵੀ ਛੱਡ ਦਿੱਤਾ ਸੀ ਭੁੱਖ ਹੜਤਾਲ ਦੇ ਵਿੱਚ, ਤਾਂ ਉਹਨਾਂ ਦੀਆਂ ਕਿਡਨੀਆਂ ਬਹੁਤ ਹੀ ਜ਼ਿਆਦਾ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ ਨੇ। ਬੜਾ ਨੈਗੇਟਿਵ ਇਫੈਕਟ ਹੋਇਆ ਉਹਨਾਂ ਦੀ ਕਿਡਨੀਆਂ ਦੇ ਵਿੱਚ। ਉਹਨਾਂ ਨੂੰ ਜੋ ਬਲੀਡਿੰਗ ਵਗੈਰਾ ਵੀ ਹੋਈ ਹੈ, ਇਸ ਕਰਕੇ ਉਹ ਹਸਪਤਾਲ ਦੇ ਵਿੱਚ ਨੇ। ਉਹਨਾਂ ਦੀ ਜਿਹੜੀ ਸਥਿਤੀ ਹੈ ਭਾਈ ਬਸੰਤ ਸਿੰਘ ਦੀ, ਉਹ ਨਾਜ਼ੁਕ ਬਣੀ ਹੋਈ ਹੈ ਜੀ। ਤੇ ਭਾਈ ਅਮਰਤਪਾਲ ਸਿੰਘ ਦੀ ਸਿਹਤ ਬਾਰੇ ਕੀ ਜਾਣਕਾਰੀ ਹੈ ਜੀ? ਉਹਨਾਂ ਨੇ ਕਿਹਾ ਬਾਕੀ ਸਾਰੇ ਜੋ ਜੇਲ੍ਹ ਦੇ ਵਿੱਚ ਨੇ, ਉਹ ਚਲੋ ਮਾਨਸਿਕ ਤੌਰ ਤੇ ਤਾਂ ਚੜ੍ਹਦੀ ਕਲਾ ਦੇ ਵਿੱਚ ਨੇ। ਕੋਈ ਇਹਨਾਂ ਨੂੰ ਗੱਲ ਦਾ ਕੋਈ ਇਸ ਤਰੀਕੇ ਦੀ ਕੋਈ ਮਤਲਬ ਮਾਨਸਿਕ ਤੌਰ ਤੇ ਪਰੇਸ਼ਾਨੀ ਕੋਈ ਨਹੀਂ, ਨਾ ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ਿਕਵਾ ਹੈ। ਪਰ ਦੇਖੋ, ਜੋ ਇਹ ਭੁੱਖ ਹੜਤਾਲ ਨੂੰ ਲਗਭਗ ਮਹੀਨਾ ਹੋਣ ਵਾਲਾ ਹੈ। ਜੋ ਮੈਨੂੰ ਫੋਨ ਆਇਆ ਸੀ, ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ 16 ਫਰਵਰੀ ਨੂੰ, ਤੇ ਹੁਣ ਤੁਸੀਂ ਦੇਖ ਲਓ 12 ਮਾਰਚ ਹੈ। ਵੈਸੇ ਜੇ ਬੰਦਾ ਜੋ ਭੁੱਖ ਹੜਤਾਲ ਕਰਦਾ ਹੈ ਤਾਂ ਇੱਕ ਜਾਇਜ਼ ਜੀ ਗੱਲ ਹੈ ਵੀ ਉਹਦਾ ਜੋ ਸਿਹਤ ਆ ਘਟਦੀ ਹੈ, ਢਿੱਲੀ ਹੁੰਦੀ ਹੈ ਸਿਹਤ, ਪਰ ਮਾਨਸਿਕ ਤੌਰ ਤੇ ਸਾਰੇ ਚੜ੍ਹਦੀ ਕਲਾ ਚ ਨੇ ਜੀ। ਤੇ ਖਾਰਾ ਸਾਹਿਬ, ਕੋਈ ਹੋਰ ਜਿਹੜੀ ਜਾਣਕਾਰੀ ਦਰਸ਼ਕਾਂ ਤੱਕ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਇਸ ਕੇਸ ਦੇ ਨਾਲ ਸੰਬੰਧਿਤ, ਜੋ ਮੈਂ ਪੁੱਛਣ ਤੋਂ ਰਹਿ ਗਿਆ ਹੋਵਾਂ, ਉਹ ਜ਼ਰੂਰ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਸਾਂਝੀ ਕਰ ਸਕਦੇ ਹੋ। ਇਹ ਸਾਰੀ ਕੌਮ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਸਰਕਾਰ ਦਾ ਧੱਕਾ ਬੜਾ ਹੈ, ਵੀ ਸਰਕਾਰ ਜਰ ਨਹੀਂ ਪਾ ਰਹੀ ਵੀ ਕਿਵੇਂ ਇੱਕ ਜੋ ਪੰਥਕ ਧਿਰ ਹੈ ਪੰਜਾਬ ਦੀ, ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ, ਤੇ ਉਸ ਤੇ ਇੰਨਾ ਜ਼ਿਆਦਾ ਉਸਦੀ ਆਵਾਜ਼ ਬੰਦ ਕੀਤੀ ਗਈ ਹੈ। ਉਹਦੇ ਜੋ ਨੌਜਵਾਨਾਂ ਨੂੰ ਬਾਹਰ ਆਉਣ ਦੇ ਵਿੱਚ ਰੁਕਾਵਟਾਂ ਲਾ ਰਹੇ ਨੇ, ਗੈਰ ਰੁਕਾਵਟਾਂ। ਤੇ ਹੁਣ ਜੋ ਪੰਥਕ ਇਕੱਠ ਰੱਖਿਆ ਗਿਆ 17 ਮਾਰਚ ਨੂੰ, ਉਸ ਵਿੱਚ ਜ਼ਰੂਰ ਸ਼ਮੂਲੀਅਤ ਕਰਨਾ, ਇਹੋ ਮੇਰੀਆਂ ਬੇਨਤੀਆਂ ਨੇ। ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ ਖਾਰਾ ਸਾਹਿਬ, ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਤੇ ਹੋਰ ਵੀ ਅੱਗੇ ਜਿਵੇਂ ਕੇਸ ਦੀਆਂ ਪ੍ਰੋਸੀਡਿੰਗਸ ਆਉਂਦੀਆਂ ਜੀ, ਤੁਹਾਨੂੰ ਫੇਰ ਜ਼ਰੂਰ ਤੁਹਾਡੇ ਤੱਕ ਅਪਰੋਚ ਕਰਾਂਗੇ, ਤਾਂ ਕਿ ਸਾਡੇ ਦਰਸ਼ਕਾਂ ਤੱਕ, ਜਿਹੜੀ ਦੇਸ਼ ਵਿਦੇਸ਼ 'ਚ ਬੈਠੇ ਨੇ ਆਪਣੇ ਭਾਈਚਾਰਾ, ਉਹਨਾਂ ਤੱਕ ਜਿਹੜੀ ਇਹਨਾਂ ਕੇਸਾਂ ਦੀ ਸਟੀਕ ਜਾਣਕਾਰੀ ਆ ਉਹ ਤੁਹਾਡੇ ਰਾਹੀਂ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ। ਤੇ ਅੱਜ ਸਾਡੇ ਨਾਲ ਜੁੜਨ ਲਈ, ਇਹ ਗੱਲਬਾਤ ਦਾ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਤੇ ਇਹ ਸਨ ਸਰਦਾਰ ਇਮਾਨ ਸਿੰਘ ਖਾਰਾ, ਜੋ ਕਿ ਐਡਵੋਕੇਟ ਨੇ, ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ, ਤੇ ਵਾਰਿਸ ਪੰਜਾਬ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਨੇ। ਹੋਰ ਵੀ ਜਿੰਨੇ ਸਿੰਘ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਬੰਦ ਨੇ, ਉਹਨਾਂ ਦੇ ਵੀ ਕੇਸਾਂ ਦੇ ਉੱਤੇ ਜਿਹੜੀ ਆ ਕਾਰਵਾਈ ਕਰ ਰਹੇ ਨੇ। ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਹੁਣ ਤੱਕ ਦੀਆਂ ਲੀਗਲ ਪ੍ਰੋਸੀਡਿੰਗਸ ਕਿੱਥੇ ਤੱਕ ਪਹੁੰਚੀਆਂ ਨੇ, ਜੋ ਵੀ ਕੇਸ ਦੇ ਵਿੱਚ ਚੱਲ ਰਿਹਾ ਹੈ। ਤੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਅੱਜ ਇਸ ਗੱਲਬਾਤ ਤੋਂ ਇਹ ਜਿਹੜਾ ਬੜਾ ਇੱਕ ਸੈਂਸਿਟਿਵ ਮੁੱਦਾ ਆ ਸਿੱਖ ਕੌਮ ਦਾ, ਉਹਦੇ ਬਾਰੇ ਬੜੀ ਅਹਿਮ ਜਾਣਕਾਰੀ ਮਿਲੀ ਹੋਊਗੀ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।